ਲੱਖਾਂ ਦੀ ਗਿਣਤੀ 'ਚ ਅਫਗਾਨ ਸਿਕਿਉਰਿਟੀ ਫੋਰਸ ਜਿਨ੍ਹਾਂ ਨੂੰ ਟ੍ਰੇਨਡ ਵੀ ਅਮਰੀਕਨਾਂ ਨੇ ਕੀਤਾ ਇਹ ਜੇ ਇਹਨੇ 2.26 ਟ੍ਰਿਲੀਅਨ ਡਾਲਰ ਖਰਚ ਕੀਤਾ ਹੈ, ਲੇਕਿਨ ਇਸ ਸਾਰੇ ਤੋਂ ਬਾਅਦ ਜੇ ਸਾਰਾ ਕੁਝ ਕਲੈਪਸ ਹੁੰਦਾ ਹੈ ਔਰ ਆਲਰੇਡੀ ਕਿਉਂਕਿ ਅਸ਼ਰਫ ਗਨੀ ਹੋਣ ਜਾਂ ਅਬਦੁੱਲਾ ਹੋਣ ਉਹ ਹੋਲਡ ਨਹੀਂ ਕਰ ਪਾਣਗੇ, ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਬਲੇਮ ਕੇ ਉਹਨਾਂ ਨੂੰ ਕਹੋ ਜੀ ਪਾਕਿਸਤਾਨ ਨਹੀਂ ਹੋਣ ਦਿੰਦਾ। ਪਾਕਿਸਤਾਨ ਕਿਉਂਕਿ ਤਾਲਿਬਾਨ ਜਿਹੜੇ ਨੇ ਉਹ ਪਾਕਿਸਤਾਨ ਦੇ ਹੀ ਬੰਦੇ ਨੇ ਔਰ ਪਾਕਿਸਤਾਨ ਗੜਬੜ ਕਰਾ ਰਿਹਾ। ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਈ ਇਹ ਤੁਹਾਡੀ ਸਾਂਝੀ ਜ਼ਿੰਮੇਵਾਰੀ ਹੈ। ਇਹ ਅਫਗਾਨਿਸਤਾਨ ਦੇ ਜਿਹੜੇ ਨੇ ਉਹਨਾਂ ਨੂੰ ਇਹ ਸ਼ੌਕ ਹੈ ਕਿ ਵੀ ਉਹ ਹਮੇਸ਼ਾ ਪਾਕਿਸਤਾਨ ਦੇ ਖਿਲਾਫ ਗੱਲ ਕਰਦੇ ਨੇ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੇ ਸਫ਼ਰ ਕੀਤਾ ਹੈ ਦਹਿਸ਼ਤਗਰਦੀ ਦੇ ਥੱਲੇ, ਵੀ ਤੁਹਾਨੂੰ ਲੱਗਦਾ ਵੀ ਅਸੀਂ ਪਾਕਿਸਤਾਨ ਦੀ ਤਾਲਿਬਾਈਜੇਸ਼ਨ ਚਾਹਾਂਗੇ ਕਿ ਪਾਕਿਸਤਾਨ ਇੱਕ ਹੋਰ ਅਫਗਾਨਿਸਤਾਨ ਬਣ ਜਾਏ? ਸੋ ਇਹਨੂੰ ਗੱਲ ਨੂੰ ਕਲੀਅਰਲੀ ਸਮਝੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਜਿਸ ਇਸ਼ੂ ਪਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਕਾਫੀ ਦਫਾ ਡਿਸਕਸ ਵਿੱਚ ਕੀਤਾ ਜਾ ਚੁੱਕਾ ਹੈ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣੇ ਜਾ ਚੁੱਕੇ ਨੇ। ਸੋ ਅੱਜ ਵੀ ਉਸ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਅਤੇ ਨੈਟੋ ਵੱਲੋਂ ਅਫਗਾਨਿਸਤਾਨ ਵਿੱਚੋਂ ਆਪਣੀਆਂ ਫੌਜਾਂ ਜਿਹੜੀਆਂ ਨੇ ਉਹ ਕੱਢੀਆਂ ਜਾ ਰਹੀਆਂ ਨੇ ਔਰ 30 ਦੇਸ਼ਾਂ ਦੀ ਸੰਸਥਾ ਨੈਟੋ ਅਫਗਾਨਿਸਤਾਨ ਦੇ ਮੁੱਦੇ ਨੂੰ ਬੜਾ ਹਲਕੇ ਅੰਦਾਜ਼ ਵਿੱਚ ਜਿਹੜਾ ਹੈ ਉਹ ਪੇਸ਼ ਕਰ ਰਹੀ ਹੈ, ਜਦੋਂ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਪਾਕਿਸਤਾਨ ਨੂੰ ਖਾਮ-ਖਾ ਦੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਨਹੀਂ ਬਣਾਉਣਾ ਚਾਹੀਦਾ। ਉਹਨਾਂ ਨੇ ਖਾਸ ਤੌਰ ਤੇ ਅਫਗਾਨਿਸਤਾਨ ਦੀ ਹਕੂਮਤ ਨੂੰ ਵੀ ਇੱਕ ਇਸ ਸੰਬੰਧੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਅਸੀਂ ਪ੍ਰੈਜ਼ੀਡੈਂਟ ਬਾਈਡਨ ਦੇ ਯੂਰਪ ਟ੍ਰਿਪ ਦੀ ਗੱਲ ਕਰ ਰਹੇ ਹਾਂ ਉੱਥੇ ਜ਼ਾਹਰ ਹੈ ਕਿਉਂਕਿ ਨੈਟੋ ਜਿਹਦੇ 'ਚ ਲਗਭਗ 30 ਮੁਲਕ ਸ਼ਾਮਲ ਨੇ, ਉਹਨਾਂ ਦੀਆਂ ਫੌਜਾਂ ਵੀ ਅਮਰੀਕਾ ਦੀ ਫੌਜ ਦੇ ਨਾਲ, ਅਮਰੀਕਾ ਦੀ ਵੱਡੀ ਫੌਜ ਸੀ ਲੱਖ ਤੋਂ ਜ਼ਿਆਦਾ ਇੱਕ ਸਟੇਜ ਤੇ, ਬਾਅਦ 'ਚ ਰਿਡਿਊਸ ਹੁੰਦੇ ਚਲੇ ਗਏ। ਨੈਟੋ ਦਾ ਵੀ ਕਾਫੀ ਵੱਡਾ ਯੋਗਦਾਨ ਰਿਹਾ ਇਸ ਸਾਰੇ 'ਚ। ਬਿਲਕੁਲ ਇਸ ਗੱਲ ਦੀ ਵੀ ਐਕਸਪੈਕਟੇਸ਼ਨ ਸੀ ਕਿ ਕੁਛ ਨਾ ਕੁਛ ਨੈਟੋ ਦਾ ਇਸ ਸਾਰੇ ਦੇ ਵਿੱਚ ਅਫਗਾਨਿਸਤਾਨ ਬਾਰੇ ਵੀ ਗੱਲਬਾਤ ਹੋਏਗੀ। ਹਾਲਾਂ ਕੋਈ ਬਹੁਤ ਖੁੱਲ੍ਹ ਕੇ ਗੱਲ ਤਾਂ ਨਹੀਂ ਆਈ ਔਰ ਇਹਨਾਂ ਨੇ ਈਵਨ ਮੀਡੀਆ ਰਿਪੋਰਟ ਵੀ ਸੀ ਕਿ ਨੈਟੋ ਲੀਡਰਸ ਟੂ ਬਿਡ ਸਿੰਬੋਲਿਕ ਐਡਿਊ ਟੂ ਅਫਗਾਨਿਸਤਾਨ ਐਟ ਸਮਿਟ। ਐਡਿਊ ਹੁੰਦਾ ਵਿਦਾਇਗੀ, ਚੁੱਪਚਾਪ। ਹੁਣ ਇਸ ਲਈ ਕਿ ਇਹਨੂੰ ਵਿਕਟਰੀ ਤਾਂ ਡਿਕਲੇਅਰ ਕਰ ਨਹੀਂ ਸਕਦੇ 20 ਸਾਲ ਬਾਅਦ, ਜਦੋਂ ਹੀ ਇਹ ਨਿਕਲਣ ਦੀ ਗੱਲ ਆ ਰਹੀ ਹੈ ਔਰ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਵਿਦਿਨ ਮੰਥਸ ਔਰ ਵਿਦਿਨ ਵੀਕਸ ਕਾਬਲ ਔਰ ਦੂਸਰੇ ਜਿਹੜੇ ਨੇ ਉਹ ਸ਼ਹਿਰ ਤਾਲਿਬਾਨ ਦੀ ਜ਼ਦ 'ਚ ਜਾ ਸਕਦੇ ਨੇ ਜਾਂ ਵਰਸਟ ਕਿਸਮ ਦੀ ਸਿਵਲ ਵਾਰ ਉੱਥੇ ਸ਼ੁਰੂਆਤ ਉਹਦੀ ਹੋ ਸਕਦੀ ਹੈ। ਸੋ ਮਿਸ਼ਨ ਅਕੰਪਲਿਸ਼ ਤਾਂ ਨਹੀਂ ਹੈ, ਲੇਕਿਨ ਇਸ ਸਾਰੇ ਦੇ ਨਾਲ ਨਾਲ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਔਰ ਪ੍ਰੈਜ਼ੀਡੈਂਟ ਟਰੰਪ ਦਾ ਇਹ ਬਿਲਕੁਲ ਠੀਕ ਫੈਸਲਾ ਸੀ ਕਿ ਇਹ ਹੁਣ ਅਮਰੀਕਾ ਦੀ ਹਿਸਟਰੀ ਦੀ ਸਭ ਤੋਂ ਵੱਡੀ ਵਾਰ ਹੈ, ਇਹਦੇ 'ਚੋਂ ਕੁਝ ਕੱਢਣ ਪਾਉਣ ਨੂੰ ਨਹੀਂ ਹੈ। ਔਰ ਜੇ ਇਹ ਜ਼ਾਹਰ ਹੈ ਕਿ ਉਸਾਮਾ ਨੂੰ ਹੰਟ ਕਰਨ ਦੇ ਲਈ ਇਹ ਮਿਸ਼ਨ ਸੀ, ਚੰਗਾ ਹੁੰਦਾ ਜਦੋਂ ਬਰਾਕ ਓਬਾਮਾ ਦੇ ਵੇਲੇ ਮਿਸ਼ਨ ਅਕੰਪਲਿਸ਼ ਹੋ ਗਿਆ ਸੀ, ਦੇ ਸ਼ੁਡ ਹੈਵ ਵਿਦਡਰਾਨ ਦੇਅਰ ਆਰਮੀ। ਪਰ ਇਸ ਸਾਰੇ ਦੇ ਬਾਵਜੂਦ ਕਿਤੇ ਨਾ ਕਿਤੇ ਕੁਝ ਚੀਜ਼ਾਂ ਕਿਉਂ ਕੰਟੀਨਿਊ ਰਹਿੰਦੀਆਂ ਨੇ, ਵਿਲ ਨਹੀਂ ਹੁੰਦੀ ਪੋਲੀਟੀਕਲ। ਔਰ ਟਰੰਪ ਨੇ ਇਹ ਜ਼ਰੂਰ ਵਿਲ ਦਿਖਾਈ ਹੋਈ ਇਰਾਕ ਦੇ ਮੁੱਦੇ ਤੇ ਵੀ ਔਰ ਅਫਗਾਨਿਸਤਾਨ ਦੇ ਵੀ। ਇਰਾਕ ਦੇ ਮਾਮਲੇ 'ਚ ਤਾਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ, ਲੇਕਿਨ ਇਸ ਦੇ ਬਾਰੇ ਈਵਨ ਬਾਈਡਨ ਨੇ ਵੀ ਜਿਹੜਾ ਇਸ ਸਿਆਣਪ ਤੋਂ ਹੀ ਕੰਮ ਲਿਆ। ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਇਸ ਪੀਰੀਅਡ 'ਚ ਅਮਰੀਕਾ ਨੇ 2.26 ਟ੍ਰਿਲੀਅਨ ਡਾਲਰ ਅਮਰੀਕਾ ਦੇ ਖਰਚ ਹੋਏ ਨੇ ਇਸ ਸਾਰੇ ਮਿਸ਼ਨ ਦੇ ਵਿੱਚ। ਔਰ ਮੈਂ ਇਹਦੀਆਂ ਫਿਗਰਸ ਜਿਹੜੀਆਂ ਨੇ 18 ਸਾਲਾਂ ਦੀ ਜਿਹੜੀ ਇਹ ਅਫਗਾਨਿਸਤਾਨ ਕੈਂਪੇਨ ਸੀ ਅਮਰੀਕਾ ਦੇ 2.26 ਟ੍ਰਿਲੀਅਨ ਡਾਲਰ ਔਰ ਜਿਹੜੀਆਂ ਜ਼ਿੰਦਗੀਆਂ ਨੇ 2442 ਅਮਰੀਕਨ ਟਰੂਪਸ ਉਹਨਾਂ ਦੀ ਮੌਤ ਹੋਈ ਔਰ 1144 ਜਿਹੜੇ US ਐਲਾਈਜ਼ ਆ ਰਹੇ ਨੈਟੋ ਦੇ, ਕਿਉਂਕਿ ਇਹ ਬਰਾਊਨ ਯੂਨੀਵਰਸਿਟੀ ਦੀਆਂ ਫਿਗਰਸ ਨੇ। ਨੈਟੋ ਆਪਣਾ ਕੋਈ ਰਿਕਾਰਡ ਨਹੀਂ ਰੱਖਦਾ ਔਰ ਉਸ ਬਾਰੇ ਉਹਦੇ ਨਹੀਂ ਹੁੰਦਾ ਪਾਰਟ ਦੇਣ ਦਾ। ਔਰ ਲੇਕਿਨ ਇਸ ਸਾਰੇ ਦੌਰ 'ਚ ਜੇ ਅਸੀਂ ਨੂੰ 20 ਸਾਲ ਹੀ ਗਿਣੇ 19-20 ਸਾਲ, ਅਫਗਾਨਾਂ ਦਾ ਕਿੰਨਾ ਨੁਕਸਾਨ ਹੋਇਆ ਇਹ ਵੀ ਬਰਾਊਨ ਯੂਨੀਵਰਸਿਟੀ ਫਿਗਰਸ ਨੇ। 47,000 ਸਿਵਿਲੀਅਨਸ ਮਾਰੇ ਗਏ ਔਰ 69,000 ਮੈਂਬਰਸ ਨੈਸ਼ਨਲ ਆਰਮਡ ਫੋਰਸਿਸ ਦੇ ਤੇ ਪੁਲਿਸ ਦੇ, यानी लगभग 70,000-69,000 फौजी और पुलिस सिपाही मारे गए और 51,000 फाइटर ਜ਼ਾਹਰ है तालिबान। सो ਲੱਖਾਂ ਦੇ ਵਿੱਚ ਇਹ ਫਿਗਰ ਜਾਂਦੀ ਹੈ
ਔਰ ਇਸ ਸਾਰੇ ਚੋਂ ਜੇ ਉਹਨਾਂ ਨੇ ਇਹ ਕਿਹਾ ਕਿ ਵੀ at this point you get the impression that NATO leaders almost want to downplay and leave quietly rather than making too big a deal of it and going on to focus on other business, said Eric Batberg, director of Europe program at Carnegie Endowment for International Peace। क्योंकि ਜਿਹੜੇ थिंक टैंक ने ये इंपॉर्टेंट होंगे ने कि भी ये किवें सोचते हैं। उन्होंने कहा भी इसलिए उत्थे कोई बहुता ਇਹਦਾ ਢੋਲ ਨਹੀਂ ਵਜਾਇਆ ਗਿਆ ਕਿ ਉਹਨੂੰ ਡਾਊਨ ਪਲੇ ਕਰਨਾ ਚਾਹੁੰਦੇ ਨੇ, ਕਿਉਂਕਿ ਇਸ ਕਿਸਮ ਦੀਆਂ ਸਿਚੁਏਸ਼ਨਸ ਬਣ ਚੁੱਕੀਆਂ ਕਿ ਉੱਥੇ ਬਾਅਦ 'ਚ ਕੀ ਹੋਏਗਾ ਇਹ ਹਰ ਇੱਕ ਨੂੰ ਪਤਾ। ਰਾਦਰ ਇਸ ਦੇ ਉਲਟ ਤਾਂ ਇਹ ਜਿਹੜੇ ਨੈਟੋ ਐਲਾਈ ਨੇ ਕਹਿ ਰਹੇ ਨੇ ਜੀ ਸਾਡੀਆਂ ਐਮਬੈਸੀਆਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਕੌਣ ਲਏਗਾ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਇਹਨਾਂ ਦੇ ਸੈਂਟਰਲ ਕਮਾਂਡ ਦੇ ਜਿਹੜੇ ਇੰਚਾਰਜ ਜਨਰਲ ਮੈਕੈਂਜ਼ੀ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਨੇ ਇੱਕ ਸਟਾਪ ਓਵਰ ਕੀਤਾ ਹੈ। ਤਾਂ ਉਹਨਾਂ ਨੇ ਹਾਲਾਂ ਮੈਂ ਡੀਟੇਲ ਸਟੇਟਮੈਂਟ ਤਾਂ ਨਹੀਂ ਦੇਖੀ, ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਇਸ ਕਿਸਮ ਦੀ ਆਪਸ਼ਨ ਸਾਡੇ ਨਹੀਂ ਹੈ ਕਿ ਜਦੋਂ ਅਸੀਂ ਵਿਦਡਰਾ ਕਰ ਲਿਆ ਤੇ ਅਸੀਂ ਕਾਬਲ 에ਅਰਪੋਰਟ ਨੂੰ ਬੰਬ ਕਿਵੇਂ ਕਰਨਾ ਹੈ ਜਾਂ ਦੂਜਾ ਕਿਵੇਂ, ਕਿਉਂਕਿ ਗੱਲ ਚੱਲ ਰਹੀ ਸੀ ਕਿ ਜੋ ਬੇਸਿਸ ਅਮਰੀਕਾ ਮੰਗ ਰਿਹਾ। ਸੋ ਜ਼ਾਹਰ ਹੈ ਕਿ ਅਮਰੀਕਾ ਨੇ ਠੀਕ ਹੈ ਇਸ ਫੈਸਲਾ ਕਿ ਉਹਦੇ 'ਚ ਆਪਣਾ ਜਿਹੜਾ ਉਹ ਨਹੀਂ ਰੋਲ ਕਚੋਲ 'ਚ ਪੈਣਾ ਚਾਹੁੰਦੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ we are currently in intense discussions with our member states, United States, NATO and United Nations on the absence of essential security conditions for our continued diplomatic presence. It will be difficult to keep it in place, Europe Union Foreign Policy Chief Joseph Borrell said. ਇਹਦਾ ਮਤਲਬ ਇਹ ਹੈ ਕਿ ਵੀ ਉਹਨਾਂ ਨੇ ਉਹ ਵੀ ਮੁਲਕਾਂ ਦੇ ਛੱਡ ਦੇਣਾ ਕਿ ਵੀ ਤੁਸੀਂ ਬੰਦ ਕਰਨੀਆਂ ਐਮਬੈਸੀਆਂ ਬੰਦ ਕਰ ਦਿਓ, ਚਾਲੂ ਰੱਖਣੀਆਂ ਚਾਲੂ ਰੱਖੋ, ਪਰ ਅਸੀਂ ਜਿਹੜਾ ਇਸ ਦੀ ਸਿਕਿਉਰਿਟੀ ਨੂੰ ਗਰੰਟੀ ਨਹੀਂ ਕਰ ਸਕਦੇ। ਹੁਣ ਇਸ ਬੈਕਗਰਾਊਂਡ ਦੇ ਵਿੱਚ ਜਦੋਂ ਇਹ ਚੱਲ ਰਿਹਾ ਹੈ ਤੇ ਅਮਰੀਕਾ ਦੇ ਵਿੱਚ ਅਫਗਾਨਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਆ ਰਹੇ ਨੇ, ਅਸ਼ਰਫ ਗਨੀ ਉਹਨਾਂ ਦਾ ਦੌਰਾ ਹੈ। ਔਰ ਕਿਉਂਕਿ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਵੀ ਕਿਵੇਂ ਅਫਗਾਨਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਪਾਕਿਸਤਾਨ ਦੇ ਲਈ ਬਹੁਤ ਘਟੀਆ ਅਲਫਾਜ਼ ਇਸਤੇਮਾਲ ਕੀਤੇ, ਜਿਸ ਦੇ ਉੱਤੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਾਫੀ ਠੀਕ ਰਿਸਪੌਂਡ ਕੀਤਾ ਇਹਦੇ ਤੇ। ਹੁਣ ਵੀ ਕਿਉਂਕਿ ਪਾਕਿਸਤਾਨ ਨੂੰ ਇਹ ਲੱਗਦਾ ਹੈ ਵੀ ਇਹ ਜਿਹਨੂੰ ਇੱਕ ਕਹਿੰਦੇ ਨੇ ਕਿ ਭਾਈ ਤੁਸੀਂ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ। ਹੁਣ ਨੈਟੋ ਅਮਰੀਕਾ ਦੀਆਂ ਜੁਆਇੰਟ ਫੋਰਸਿਸ ਕਾਮਯਾਬ ਨਹੀਂ ਹੋਈਆਂ ਉੱਥੇ, ਵਾਪਸ ਚਲੋ ਚੰਗਾ ਵਿਦਡਰਾ ਕਰ ਰਹੇ ਨੇ। ਹੁਣ ਬੇਸ਼ੱਕ ਲੱਖਾਂ ਦੀ ਗਿਣਤੀ 'ਚ ਅਫਗਾਨ ਸਿਕਿਉਰਿਟੀ ਫੋਰਸ ਜਿਨ੍ਹਾਂ ਨੂੰ ਟ੍ਰੇਨਡ ਵੀ ਅਮਰੀਕਨਾਂ ਨੇ ਕੀਤਾ, ਇਹ ਜੇ ਇਹਨੇ $2.26 ਟ੍ਰਿਲੀਅਨ ਖਰਚ ਕੀਤਾ, ਇਹ ਸਾਰਾ ਇਸ ਪਾਸੇ ਵੀ ਲੱਗਦਾ ਰਿਹਾ, ਪ੍ਰਾਈਵੇਟ ਵੀ ਹੈ, ਪ੍ਰਾਈਵੇਟ ਠੇਕੇਦਾਰ ਔਰ ਦੂਸਰੇ ਬਹੁਤ ਵੱਡੀ ਗਿਣਤੀ ਜਿਹਦੇ 'ਚ ਵੀ ਜਿਹੜੇ ਨੇ ਫਾਇਦਾਖੋਰ ਹੁੰਦੇ ਨੇ। ਲੇਕਿਨ ਇਸ ਸਾਰੇ ਤੋਂ ਬਾਅਦ ਜੇ ਸਾਰਾ ਕੁਝ ਕਲੈਪਸ ਹੁੰਦਾ ਹੈ ਔਰ ਆਲਰੇਡੀ ਕਿਉਂਕਿ ਅਸ਼ਰਫ ਗਨੀ ਹੋਣ ਜਾਂ ਅਬਦੁੱਲਾ ਹੋਣ ਉਹ ਹੋਲਡ ਨਹੀਂ ਕਰ ਪਾਣਗੇ, ਔਰ ਆਲਰੇਡੀ ਜਿਹੜਾ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਕਹਿੰਦਾ ਹੈ ਜਾਂ ਅਸ਼ਰਫ ਗਨੀ ਜਾਂ ਦੂਜੇ ਵੀ, ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ ਬਲੇਮ ਕਿ ਉਹਨਾਂ ਨੂੰ ਕਹੋ ਜੀ ਪਾਕਿਸਤਾਨ ਨਹੀਂ ਹੋਣ ਦਿੰਦਾ। ਪਾਕਿਸਤਾਨ ਕਿਉਂਕਿ ਤਾਲਿਬਾਨ ਜਿਹੜੇ ਨੇ ਉਹ ਪਾਕਿਸਤਾਨ ਦੇ ਹੀ ਬੰਦੇ ਨੇ ਔਰ ਪਾਕਿਸਤਾਨ ਗੜਬੜ ਕਰਾ ਰਿਹਾ। ਔਰ ਅੱਜ ਜਿਹੜਾ ਇਸ ਦੇ ਜਵਾਬ 'ਚ ਕਿਉਂਕਿ ਅਜੇ ਆਣਾ ਹੈ ਅਫਗਾਨ ਪ੍ਰਾਈਮ ਮਿਨਿਸਟਰ ਨੇ, ਉਸ ਤੋਂ ਪਹਿਲਾਂ ਹੀ ਅਸ਼ਰਫ ਗਨੀ ਨੇ ਆ ਕੇ ਇੱਥੇ ਕੀ ਭਾਂਡਾ ਕੋਈ ਇਸ ਕਿਸਮ ਦਾ ਨੈਗੇਟਿਵਿਟੀ ਦਾ ਪਾਕਿਸਤਾਨ ਦੇ ਸਿਰ ਭੰਨਣਾ ਹੋਏ। ਅਫਗਾਨਿਸਤਾਨ ਪੀਸ ਪ੍ਰੋਸੈਸ ਇਜ਼ ਸ਼ੇਅਰਡ ਆਬਲੀਗੇਸ਼ਨ ਆਫ ਆਲ ਸਟੇਕ ਹੋਲਡਰਸ ਸੇਜ਼ ਪਾਕਿਸਤਾਨ। ਉਹਨਾਂ ਦੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਈ ਇਹ ਤੁਹਾਡੀ ਸਾਂਝੀ ਜ਼ਿੰਮੇਵਾਰੀ ਹੈ ਔਰ ਇਸ ਸਾਰੇ ਚੋਂ ਜਿਹੜਾ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਅਫਗਾਨਿਸਤਾਨ ਦੇ ਜਿਹੜੇ ਨੇ ਉਹਨਾਂ ਨੂੰ ਇਹ ਸ਼ੌਕ ਹੈ ਕਿ ਵੀ ਉਹ ਹਮੇਸ਼ਾ ਪਾਕਿਸਤਾਨ ਦੇ ਖਿਲਾਫ ਗੱਲ ਕਰਦੇ ਨੇ। ਔਰ ਇਹ ਉਹਦੇ ਤੋਂ ਉਹਨਾਂ ਨੇ ਪਾਕਿਸਤਾਨ ਅਫਗਾਨਿਸਤਾਨ ਬਾਇਲੇਟਰਲ ਡਾਇਲੋਗ ਇਸਲਾਮਾਬਾਦ 'ਚ ਮੰਡੇ ਅੱਜ ਹੀ ਇੱਕ ਉਹਨਾਂ ਦਾ ਸੀ ਕਾਨਫਰੰਸ ਟਾਈਪ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਫਗਾਨ ਆਫੀਸ਼ੀਅਲਸ ਆਫਟਨ ਰਿਜ਼ੋਰਟਡ ਟੂ ਬਲੇਮਿੰਗ ਪਾਕਿਸਤਾਨ ਫॉर देयर ओन फेलियर्स कि उन्होंने अपनी नाकामयाबी होंगी है ब्लेम पाकिस्तान नूं करते हैं। और उन्होंने कहा भी आई होप कि दिस डोंट हैपन्स ड्यूरिंग जी है अपकमिंग विजिट ऑफ अफगान लीडर्स टू US लैड बाई प्रेजिडेंट अशरफ गनी। प्रेजिडेंट है उन्होंने नॉट प्राइम मिनिस्टर अशरफ गनी, क्योंकि बाकी डेलीगेशन लैके आ रहे और एग्जैक्ट शब्द ने कुरैशी और आई विश दैम लक एंड गुड विजिट
but let me spell it down in advance. If the objective of going to Washington is starting a new blame game and holding Pakistan responsible for all the ills and the lack of progress in the peace process in Afghanistan, then it will not help. उन्होंने कहा जी जे मंतव ਜਾਂ ਮਕਸਦ ਤੁਹਾਡਾ ਇਹ ਸਾਰੇ ਚ ਪਾਕਿਸਤਾਨ ਨੂੰ ਬਲੇਮ ਕਰਨਾ ਹੈ ਤੇ ਫਿਰ ਇਹ ਕੰਮ ਨਹੀਂ ਕਰੇਗਾ। ਉਹਨਾਂ ਨੇ ਕਿਹਾ ਕਿ as elected representative of Pakistan do not want to see Talibization of Pakistan. How can I be more clear than that? ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੇ ਸਫਰ ਕੀਤਾ ਹੈ ਦਹਿਸ਼ਤਗਰਦੀ ਦੇ ਥੱਲੇ, ਵੀ ਤੁਹਾਨੂੰ ਲੱਗਦਾ ਵੀ ਅਸੀਂ ਪਾਕਿਸਤਾਨ ਦੀ ਤਾਲਿਬਾਈਜੇਸ਼ਨ ਚਾਹਾਂਗੇ ਕਿ ਪਾਕਿਸਤਾਨ ਇੱਕ ਹੋਰ ਅਫਗਾਨਿਸਤਾਨ ਬਣ ਜਾਏ? ਸੋ ਇਹਨੂੰ ਗੱਲ ਨੂੰ ਕਲੀਅਰਲੀ ਸਮਝੋ। ਔਰ ਉਹਨਾਂ ਨੇ ਕਿਹਾ ਕਿ there is a general buzz that we are the advocates of Taliban. I am not and I don't represent them. I represent Pakistan. Taliban are Afghans. ਇਹ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਹੁੰਦਾ ਹੈ ਇਸ ਕਿਸਮ ਦੇ ਮੌਕੇ। ਅਨਇਕਵੀਵਕਲੀ ਉਹਨਾਂ ਨੇ ਕਿਹਾ ਕਿ ਭਾਈ ਉਹ ਜੇ ਤੁਸੀਂ ਗੱਲ ਤਾਲਿਬਾਨ, ਉਹ ਅਫਗਾਨ ਨੇ, ਅਸੀਂ ਆਪਣਾ ਆਫਿਸ ਯੂਜ਼ ਕਰਕੇ ਤੁਹਾਨੂੰ ਜਿਹੜਾ ਹੈ ਉਹ ਨੈਗੋਸ਼ੀਏਸ਼ਨ ਟੇਬਲ ਤੇ ਬਿਠਾ ਦਿੱਤਾ ਹੈ, ਫੈਸਲਾ ਤੁਸੀਂ ਕਰਨਾ ਹੈ। ਇੰਟਰ ਅਫਗਾਨ ਡਾਇਲੋਗ 'ਚ ਜੇ ਅਫਗਾਨ ਗਵਰਨਮੈਂਟ ਦੇ ਆਪਣੇ ਪੱਲੇ ਕੁਝ ਨਹੀਂ ਹੈ, ਕਰਪਟ ਨੇ ਉੱਤੋਂ ਥੱਲੇ ਤੱਕ, ਉਹਨਾਂ ਦੇ ਆਪਣੇ ਹੀ ਭਰਾ ਔਰ ਭਤੀਜੇ ਔਰ ਚਾਚੇ ਤੇ ਤਾਏ, ਕੋਈ ਡਰੱਗ ਮਾਫੀਆ ਹੈ ਤੇ ਕੋਈ ਓਪੀਅਮ ਮਾਫੀਆ ਹੈ ਤੇ ਵਾਰਲੌਰਡ ਤੇ ਪੈਸੇ ਇਧਰ ਉਧਰੋਂ ਖਾ ਰਹੇ ਨੇ। ਔਰ ਹੁਣ ਕਿਉਂਕਿ ਫਾਈਨਲ ਜਿਹਨੂੰ ਕਹਿੰਦੇ ਨੇ ਕਿ ਵੀ ਹੁਣ ਉਹ ਪਰਖ ਦੀ ਘੜੀ ਹੈ, ਤੇ ਹੁਣ ਉਹਨਾਂ ਨੇ ਕੋਈ ਨਾ ਕੋਈ ਸ਼ੈਲਟਰ ਲੱਭਣਾ। ਔਰ ਮੈਂ ਸਮਝਦਾ ਵੀ ਇਹ ਹੈ ਜਿਹਨੂੰ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਵੀ ਪਾਕਿਸਤਾਨ ਐਗਰੈਸਿਵ ਡਿਪਲੋਮੇਸੀ ਕਰੇ, ਇਹ ਪ੍ਰੀਐਮਪਟ ਕਰ ਦਿੱਤਾ। ਹੁਣ ਆ ਕੇ ਇੱਥੇ ਉਹ ਕੀ ਕਹਿੰਦੇ ਨੇ, ਉਹਨਾਂ ਦੀ ਪ੍ਰੈਜ਼ੀਡੈਂਟ ਕੀ ਕਹਿੰਦਾ ਹੈ, ਡੈਲੀਗੇਟ, ਦੈਟ ਵੋਂਟ ਮੈਟਰ। ਉਹਨਾਂ ਨੇ ਆਲਰੇਡੀ ਕਿਹਾ ਹੈ ਕਿ ਭਾਈ ਇਹ ਤੁਸੀਂ ਆਪਣਾ ਜੋ ਕਰਨਾ ਆਪ ਕਰੋ, ਡੋਂਟ play this blame game. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।